ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਨਿਖਿਲ ਗੁਪਤਾ ਤੁਹਾਨੂੰ ਸਾਰਿਆਂ ਨੂੰ ਯਾਦ ਆ, ਜਿਹਨੂੰ ਅਮਰੀਕਾ ਦੀ ਸਰਕਾਰ ਚੱਕ ਲਿਆਈ ਸੀ ਇੱਥੇ, ਜਿਸ ਨੂੰ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਕਰਨ ਦੀ ਕੋਸ਼ਿਸ਼ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈਗਾ। ਉਸ ਦੀ ਅੱਜ ਸੁਣਵਾਈ ਹੋਣੀ ਸੀ ਕੋਰਟ ਦੇ ਵਿੱਚ, ਪਰ ਉਹ ਜਿਹੜੀ ਹੁਣ ਸੁਣਵਾਈ ਆ ਕੋਰਟ ਨੇ 18 ਅਕਤੂਬਰ 2024 ਨੂੰ ਐਕਸਟੈਂਡ ਕਰ ਦਿੱਤੀ ਹੈਗੀ ਆ। ਦੋਹਾਂ ਹੀ ਪੱਖਾਂ ਦੀ ਸਹਿਮਤੀ ਦੇ ਨਾਲ ਇਹਨੂੰ ਜਿਹੜਾ ਆ ਚੇਂਜ ਕੀਤਾ ਗਿਆ ਆ। ਮਾਮਲੇ ਦੀ ਜਿਹੜੀ ਸੁਣਵਾਈ ਆ ਨਿਊਯਾਰਕ ਦੇ ਸਦਰਨ ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਵੇਟਰ ਮਰੇਰੋ ਇਹਨਾਂ ਵੱਲੋਂ ਕੀਤੀ ਗਈ ਸੀ। ਜਿਹੜਾ ਇਹ ਚੇਂਜ ਕਰਨ ਦਾ, ਮੁਲਤਵੀ ਕਰਨ ਦਾ ਜਿਹੜਾ ਮਕਸਦ ਆ, ਦੋਨਾਂ ਪੱਖਾਂ ਦੇ ਵਕੀਲਾਂ ਨੂੰ ਜਿਹੜਾ ਸੁਣਿਆ ਗਿਆ, ਗਵਰਨਮੈਂਟ ਦਾ ਵੀ ਤੇ ਗੁਪਤੇ ਦਾ ਵੀ ਜਿਹੜਾ ਵਕੀਲ ਹੈਗਾ। ਅਮਰੀਕਾ ਦੇ ਸਰਕਾਰ ਨੇ ਇਹਨੂੰ ਜਿਹੜਾ ਮੁਲਤਵੀ ਕਰਨ ਦੇ ਲਈ ਸਪੀਡੀ ਟ੍ਰਾਇਲ ਐਕਟ ਦੇ ਤਹਿਤ ਸਹੀ ਮੰਨਿਆ ਹੈਗਾ, ਤਾਂ ਕਿ ਕਹਿੰਦੇ ਭਈ ਅਨਆਇਕ ਜਿਹੜਾ ਫੈਸਲਾ ਆ ਹੋਣ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਜਿਹੜਾ ਸਰਕਾਰੀ ਵਕੀਲ ਕੈਮਲ ਫਲੈਚਰ ਨੇ ਦੋਹਾਂ ਪੱਖਾਂ ਵੱਲੋਂ ਸਹਿਮਤੀ ਜਤਾਈ ਸੀ ਕਿ ਵਾਧਾ ਸਮਾਂ ਜਿਹੜਾ ਆ ਮਾਮਲੇ ਵਿੱਚ ਦਸਤਾਵੇਜ਼ਾਂ ਦੀ ਪੇਸ਼ੀ ਤੇ ਸਪਸ਼ਟੀਕਰਨ ਲਈ ਲੋੜੀਂਦਾ ਹੈਗਾ ਆ। ਸੋ ਇਹ ਸੁਣਵਾਈ ਨਿਖਿਲ ਗੁਪਤਾ ਦੇ ਖਿਲਾਫ ਇਹ ਦਾਅਵੇ ਨੂੰ ਇੱਕ ਹੋਰ ਮਹੱਤਵਪੂਰਨ ਮੋੜ ਤੇ ਲਿਆ ਸਕਦੀ ਆ। ਸੋ ਅਗਲੇ ਮਹੀਨੇ ਦੀ ਜਿਹੜੀ ਸੁਣਵਾਈ ਹੋਣੀ ਆ, ਉਹਦੇ ਵਿੱਚ ਸਾਨੂੰ ਹੋਰ ਬਹੁਤ ਕੁਝ ਖੁਲਾਸੇ ਮਿਲਣਗੇ। ਸੋ ਜਿਹੜੀ ਹੁਣ 18 ਅਕਤੂਬਰ ਨੂੰ ਸੁਣਵਾਈ ਹੋਊਗੀ, ਇਹਦੇ ਚ ਗਵਰਨਮੈਂਟ ਦੇ ਵਕੀਲ ਨੇ ਵੀ ਕਿਹਾ ਆ, ਗੁਪਤੇ ਦੇ ਵਕੀਲ ਨੇ ਵੀ ਕਿਹਾ ਵੀ ਮੈਂ ਹੋਰ ਇਨਫੋਰਮੇਸ਼ਨ ਇਕੱਠੀ ਕਰਨੀ ਆ, ਪਰ ਜੋ ਕੁਝ ਲੱਗ ਰਿਹਾ ਆ ਵੀ ਗਵਰਨਮੈਂਟ ਹੋਰ ਵੀ ਬਹੁਤ ਕੁਝ ਗੁਪਤੇ ਦੇ ਤੇ ਜਿਹੜੀ ਇੰਡੀਆ ਦੀ ਸਰਕਾਰ ਆ, ਜਿਨ੍ਹਾਂ ਨੇ ਗੁਪਤੇ ਦੇ ਰਾਹੀਂ ਰਲ ਕੇ ਕੋਸ਼ਿਸ਼ ਕੀਤੀ ਆ, ਉਹਦੇ ਜਿਹੜੀ ਇਨਫੋਰਮੇਸ਼ਨ ਆ ਹੋਰ ਜਿਹੜੀ ਆ ਉਹ ਪੇਸ਼ ਕੀਤੀ ਜਾਊਗੀ। ਜੀ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਜ਼ਰਾਈਲ ਦੀ। ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਹੁਣ 25 ਫਿਲਸਤੀਨੀ ਹਲਾਕ ਹੋਏ ਨੇ ਤੇ ਜਿਹੜੇ ਤਾਜ਼ਾ ਹਮਲੇ ਕੀਤੇ ਗਏ ਨੇ ਇਜ਼ਰਾਈਲ ਤੇ ਉਹਦੇ ਵਿੱਚ 16 ਬੰਦੇ ਹੋਰ ਮਾਰੇ ਗਏ ਨੇ ਗਾਜ਼ਾ ਦੇ ਇਲਾਕਿਆਂ ਦੇ ਵਿੱਚ। ਫਿਲਸਤੀਨੀ ਇਲਾਕਿਆਂ ਦੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੇ ਵਿੱਚ ਇਹ ਮੌਤਾਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 5 ਫਿਲਸਤੀਨੀ ਪੱਛਮੀ ਕੰਢੀ ਅਤੇ 20 ਗਾਜ਼ਾ ਪੱਟੀ ਦੇ ਵਿੱਚ ਹਲਾਕ ਹੋਏ ਨੇ। ਇੱਕ ਟੈਂਟ ਕੈਂਪ ਤੇ ਹੋਇਆ ਸੀ ਹਮਲਾ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਗੱਲ ਕਹੀ ਹੈ ਤੇ ਉਹਦੇ ਵਿੱਚ 19 ਜਣੇ ਮਾਰੇ ਗਏ। ਉਹਨਾਂ ਕਿਹਾ ਕਿ ਹੁਣ ਤੱਕ ਇਜ਼ਰਾਈਲ ਹਮਾਸ ਜੰਗ ਦੇ ਵਿੱਚ 40,000 ਤੋਂ ਵੱਧ ਫਿਲਸਤੀਨੀ ਹਲਾਕ ਹੋ ਚੁੱਕੇ ਨੇ। ਇਜ਼ਰਾਈਲ ਨੇ ਕਿਹਾ ਕਿ ਉਸਨੇ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ, ਖਾੜਕਾਂ ਨੂੰ ਨਿਸ਼ਾਨਾ ਬਣਾਇਆ, ਪਰ ਸਬੂਤ ਦਿੱਤੇ ਬਿਨਾਂ ਦਾਅਵਾ ਕੀਤਾ ਕਿ ਹੁਣ ਤੱਕ 17,000 ਜਿਹੜੇ ਹਮਾਸ ਦੇ ਅੱਤਵਾਦੀ ਨੇ ਉਹ ਮਾਰੇ ਜਾ ਚੁੱਕੇ ਨੇ। ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਪੱਛਮੀ ਕੰਢੇ ਦੇ ਟੁਬਸ ਸ਼ਹਿਰ ਦੇ ਵਿੱਚ ਅੱਤਵਾਦੀਆਂ ਦੇ ਗਰੁੱਪ ਨੂੰ ਨਿਸ਼ਾਨਾ ਬਣਾਇਆ ਸੀ। ਉਧਰ ਗਾਜ਼ਾ ਪੱਟੀ ਦੇ ਵਿੱਚ ਯੂਰਪੀ ਹਸਪਤਾਲ ਦੇ ਮੁਤਾਬਕ ਤੜਕੇ ਕੀਤੇ ਗਏ ਹਵਾਈ ਹਮਲਿਆਂ ਦੇ ਵਿੱਚ 11 ਜਣੇ ਮਾਰੇ ਗਏ ਨੇ। ਖਾਨ ਯੂਨਸ ਨੇੜੇ ਹੋਏ ਹਮਲੇ ਦੇ ਵਿੱਚ 3 ਔਰਤਾਂ, ਬੱਚਾ ਤੇ ਇੱਕ ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ ਜਿਹੜਾ ਜ਼ਬਾਲੀਆ ਦੇ ਸ਼ਰਨਾਰਥੀ ਕੈਂਪ ਦੇ ਵਿੱਚ ਇੱਕ ਘਰ ਤੇ ਹਮਲਾ ਹੋਇਆ ਸੀਗਾ, ਉੱਥੇ 6 ਔਰਤਾਂ ਤੇ ਇੱਕ ਬੱਚਾ ਮਾਰੇ ਗਏ। ਇਹ ਘਰ ਅਲ ਕੁਦਸ ਓਪਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਕਰਮ ਅਲ ਨਾਜ਼ਰ ਦਾ ਦੱਸਿਆ ਗਿਆ, ਜੋ ਹਮਲੇ ਦੇ ਵਿੱਚ ਵਾਲ-ਵਾਲ ਬਚ ਗਿਆ। ਉਧਰ ਨੁਸਰਤ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਕੂਲ ਦੇ ਵਿੱਚ ਪਨਾਹ ਲੈ ਕੇ ਬੈਠੇ ਲੋਕਾਂ ਦੇ ਉੱਤੇ ਕੀਤੇ ਗਏ ਹਮਲੇ ਦੇ ਵਿੱਚ 14 ਜਣੇ ਮਾਰੇ ਗਏ ਨੇ। ਤਾਜ਼ਾ ਖਬਰਾਂ ਦੇ ਮੁਤਾਬਕ ਇਜ਼ਰਾਈਲ ਨੇ ਹੁਣ ਜਿਹੜੇ ਇਜ਼ਰਾਈਲ ਦੇ ਮਾਮਲੇ ਦੇ ਵਿੱਚ WHO ਨੇ ਕਿਹਾ ਕਿ ਹੁਣ ਜਿਹੜਾ US ਆ ਉਹ ਪ੍ਰੈਸ਼ਰ ਬਣਾਵੇ, ਅਮਰੀਕਾ ਜਿਹੜਾ ਪ੍ਰੈਸ਼ਰ ਬਣਾਵੇ ਇਜ਼ਰਾਈਲ ਦੇ ਉੱਤੇ ਕਿ ਇਹਨਾਂ ਹਮਲਿਆਂ ਨੂੰ ਜਿਹੜਾ ਉਹ ਰੋਕਿਆ ਜਾਵੇ। ਦੱਸਿਆ ਜਾ ਰਿਹਾ ਕਿ ਖਾਸਾ ਨੁਕਸਾਨ ਹੋਣ ਕਰਕੇ ਇਸ ਟਾਈਮ UN ਨੇ ਵੀ ਕਿਹਾ ਤੇ ਹੋਰ ਵੀ ਜਿਹੜੀਆਂ ਆਲਮੀ ਤਾਕਤਾਂ ਨੇ ਉਹ ਇਜ਼ਰਾਈਲ ਦੀਆਂ ਇਹਨਾਂ ਆਪ ਖੁਦਰੀਆਂ ਦੇ ਮਾਮਲੇ ਦੇ ਵਿੱਚ ਇਜ਼ਰਾਈਲ ਤੋਂ ਖਾਸੀਆਂ ਖਫਾ ਨੇ ਤੇ ਇਜ਼ਰਾਈਲ ਦੇ ਉੱਤੇ ਇਸ ਕਤਲੇਆਮ ਨੂੰ ਰੋਕਣ ਦੇ ਲਈ ਦਬਾਅ ਪੈ ਰਿਹਾ ਹੈ। ਬਹੁਤ ਸਾਰੇ ਲੋਕ ਹਮਾਸ ਦੇ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਅੱਤਵਾਦੀ ਨਾ ਕਹਿ ਕੇ ਬਲਕਿ ਉਹਨਾਂ ਨੂੰ ਖਾੜਕੂ ਸੱਦਿਆ ਜਾਵੇ, ਕਿਉਂਕਿ ਉਹ ਲੋਕ ਆਪਣੀ ਜਦੋਂ ਉਹਨਾਂ ਦੇ ਲੋਕਾਂ ਦੇ ਜਬਰ ਹੋ ਰਿਹਾ, ਜ਼ੁਲਮ ਹੋ ਰਿਹਾ ਪਿਛਲੇ ਕਈ ਦਹਾਕਿਆਂ ਤੋਂ, ਤਾਂ ਉਹ ਹੁਣ ਆਪਣੀ ਸੇਫਟੀ ਦੇ ਲਈ, ਸਿਕਿਉਰਿਟੀ ਦੇ ਲਈ ਲੜ ਰਹੇ ਨੇ। ਲੜਾਈ ਜੱਦੋਜਹਿਦ ਜਿਹੜੀ ਉਹਨਾਂ ਦੀ ਜਾਰੀ ਆ। ਪਰ ਦੂਜੇ ਪਾਸੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਇਸ ਕਰਕੇ ਇਸ ਮਾਮਲੇ ਦੇ ਵਿੱਚ ਲੋਕ ਜਿਹੜੇ ਉਹਨਾਂ ਦੀਆਂ ਕੰਟਰਾਡਿਕਸ਼ਨਸ ਨੇ। ਹੁਣ ਮੈਡੀਕਲ ਸੋਰਸਿਸ ਨੇ ਜਿਹੜਾ ਉਹ ਇਹ ਪੁਸ਼ਟੀ ਕੀਤੀ ਹੈ ਕਿ ਜਿਹੜੇ ਅਲ ਜਜ਼ੀਰਾ ਦੇ ਜਿਹੜੇ ਵੈਬਸਾਈਟ ਆ ਉਹਨਾਂ ਨੇ ਵੀ ਲਿਖਿਆ ਕਿ ਫਿਲਸਤੀਨੀਅਨ ਜਿਹੜੇ ਨੇ ਹੁਣ 16 ਮਾਰੇ ਗਏ ਨੇ, ਉਹ ਇਸ ਜਿਹੜੇ ਕੁਝ ਘੰਟੇ ਲੰਘੇ ਨੇ ਇਹਨਾਂ ਘੰਟਿਆਂ ਦੇ ਵਿੱਚ ਮਾਰੇ ਗਏ ਨੇ। 5 ਮੈਂਬਰ ਉਹ ਸੀਗੇ ਜਿਹੜੇ ਇੱਕੋ ਪਰਿਵਾਰ ਦੇ ਸੀਗੇ ਤੇ ਫਿਲਸਤੀਨ ਸਿਵਲ ਡਿਫੈਂਸ ਦੇ ਕੁਝ ਬੰਦੇ ਸੀਗੇ ਤੇ ਅਲ ਮਵਾਸੀ ਜਿਹੜਾ ਸਾਊਥ ਗਾਜ਼ਾ ਦੇ ਵਿੱਚ ਪੈਂਦਾ ਉਹਨਾਂ ਇਲਾਕਿਆਂ ਦੇ ਵਿੱਚ ਇਹ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਉਹ ਇੰਡੀਆ ਨੂੰ ਤੇ ਅਮਰੀਕਾ ਨੂੰ ਤੇ ਰਸ਼ੀਆ ਨੂੰ ਲੈ ਕੇ ਰਿਲੇਟਡ ਹੈਗੀ ਆ, ਜਿੱਥੇ ਇੰਡੀਆ ਵਾਲੇ ਰਸ਼ੀਆ ਦੇ ਨਾਲ ਵੀ ਜੱਫੀਆਂ ਪਾ ਰਹੇ ਆ ਤੇ ਉਧਰ ਅਮਰੀਕਾ ਦੇ ਨਾਲ ਵੀ ਇਹ ਸ਼ੋਅ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਹੈਗੇ ਆ।
ਇੰਡੀਆ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਕੁਮਾਰ ਡੋਵਲ, ਉਹ ਰਸ਼ੀਆ ਗਏ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਮਿਲੇ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਸ ਹਿਸਾਬ ਦੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਦੇ ਨਾਲ ਕੀਤੀ ਸੀ, ਤੇ ਉਹ ਉਸ ਮੀਟਿੰਗ ਨੂੰ ਅਸੀਂ ਅੱਗੇ ਤੋਰਨਾ ਚਾਹੁੰਦੇ ਹਾਂ ਤਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਲੜਾਈ ਆ ਘਟਾਈ ਜਾ ਸਕੇ। ਸੋ ਇੱਕ ਤਰ੍ਹਾਂ ਦੇ ਨਾਲ ਇੰਡੀਆ ਵਾਲੇ ਜਿਹੜੇ ਆ ਉਹ ਪੀਸ ਮੇਕਰ ਬਣਨਾ ਚਾਹੁੰਦੇ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ। ਤੇ ਜਿਹੜੇ ਅਜੀਤ ਡੋਵਲ ਆ, ਉਹਨਾਂ ਨੇ ਫੋਟੋਆਂ ਵਗੈਰਾ ਵੀ ਜਿਹੜੀਆਂ ਜਾਰੀ ਕੀਤੀਆਂ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ। ਹੁਣ ਆਈਏ ਅਮਰੀਕਾ ਵੱਲ। ਅਮਰੀਕਾ ਦੇ ਵਿੱਚ ਜਿਹੜੇ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਕਿ ਜਿਹੜੇ ਕੁਆਡ ਦੇ ਲੀਡਰਸ ਆ, ਮੁਲਕਾਂ ਦੇ ਜਿਹੜੇ ਕੁਆਡ ਮੁਲਕਾਂ ਦੇ, ਜਿਨ੍ਹਾਂ 'ਚ ਆਸਟ੍ਰੇਲੀਆ ਵੀ ਆ, ਇੰਡੀਆ ਵੀ ਆ, ਜਾਪਾਨ ਵੀ ਆ, ਉਹ ਉਹਨਾਂ ਦੇ ਟਾਊਨ ਜਿਹੜਾ ਡੈਲਵੇਅਰ ਆ, ਜਿਹੜਾ ਸ਼ਹਿਰ ਆ ਜਿੱਥੇ ਉਹ ਰਹਿੰਦੇ ਆ, ਵਿਲਮਿੰਗਟਨ, ਜਿਹੜੀ ਡੈਲਵੇਅਰ ਸਟੇਟ, ਉੱਥੇ ਉਹ ਜਿਹੜੇ ਉਹਨਾਂ ਨਾਲ ਨੈਕਸਟ ਮੀਟਿੰਗ ਕਰਨਗੇ ਨੈਕਸਟ ਵੀਕਐਂਡ। ਸੋ ਮੋਦੀ ਸਾਹਿਬ ਵੀ ਆ ਰਹੇ ਆ, ਤੇ ਉਹਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਵੀ ਆ ਰਹੇ ਆ, ਐਂਥਨੀ ਅਲਬੈਨੀਜ਼, ਤੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ, ਇਹ ਵੀ ਜਿਹੜੇ ਵਿਲਮਿੰਗਟਨ ਆ ਪਹੁੰਚ ਰਹੇ ਹੈਗੇ ਆ। ਸੋ ਇਹ ਜਿਹੜੇ ਕੁਆਡ ਦੇ ਮੈਂਬਰਸ ਆ, ਇਹ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਇਕੱਠੇ ਹੋਏ ਹੈਗੇ ਆ। ਕਹਿੰਦੇ ਵੀ ਇਹਨਾਂ ਦੀ ਜਿਹੜੀ ਫੋਰਨ ਪਾਲਿਸੀ ਫੋਕਸ ਇੰਡੋ ਪੈਸੀਫਿਕ ਰੀਜਨ ਟੂ ਕਾਊਂਟਰ ਚਾਈਨਾ, ਇਸ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈਗੀ ਆ। ਤੇ ਕੁਆਡ ਲੀਡਰ ਦੀ ਜਿਹੜੀ ਸਮਿਟ ਆ, ਇਹ ਫੋਕਸ ਕਰੂਗੀ ਜਿਹੜੀ ਸਟ੍ਰੈਟੇਜਿਕ ਮੁਲਕਾਂ ਨੂੰ ਲੈ ਕੇ, ਸਟ੍ਰੈਟੇਜਿਕ ਕਿਸ ਤਰ੍ਹਾਂ ਉਹ ਅੱਗੇ ਵੱਧ ਸਕਦੇ ਹੈਗੇ ਆ, ਕਿਸ ਤਰ੍ਹਾਂ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਸਟਰੋਂਗ ਫੋਰਸ ਬਣ ਸਕਦੇ ਆ ਚਾਈਨਾ ਦੇ ਅਗੇਂਸਟ। ਸੋ ਇਹ ਮੀਟਿੰਗ ਅਗਲੇ ਵੀਕ ਹੋਣ ਜਾ ਰਹੀ ਹੈਗੀ ਆ। ਜਿਹੜੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਜਿਹੜੀ ਇੱਕ ਪ੍ਰੈਸ ਰਿਲੀਜ਼ ਆ ਉਹਨਾਂ ਦੇ ਮੁਤਾਬਕ, ਤੇ ਦੂਸਰੇ ਪਾਸੇ ਰਸ਼ੀਆ ਦੇ ਨਾਲ ਵੀ ਅੱਜ ਜਿਹੜੇ ਆ ਇੰਡੀਆ ਦੇ ਸਿਕਿਉਰਿਟੀ ਐਡਵਾਈਜ਼ਰ ਆ ਉਹ ਜੱਫੀਆਂ ਪਾ ਰਹੇ ਹੈਗੇ। ਜੀ ਬਿਲਕੁਲ। ਤੇ ਮੋਦੀ ਸਾਹਿਬ ਦੁਨੀਆ ਭਰ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲੱਗੇ ਹੋਏ ਨੇ। ਰੂਸ ਯੂਕਰੇਨ ਜੰਗ ਦੇ ਵਿੱਚ ਸਾਲਸੀ ਬਣੇ ਨੇ, ਪਰ ਆਪਦੇ ਮਣੀਪੁਰ ਦੇ ਵਿੱਚ ਕੀ ਹੋ ਰਿਹਾ, ਕਰਨਾਟਕਾ ਦੇ ਵਿੱਚ ਦੋ ਧੜੇ ਆਪਸ ਵਿੱਚ ਫਿਰਕੂ ਧੜੇ, ਚਲੋ ਆਪਾਂ ਨਾਂ ਦੋਨਾਂ ਦੇ ਨਹੀਂ ਲੈਣਾ ਚਾਹੁੰਦੇ ਕਿਉਂਕਿ ਇਹਦੇ ਨਾਲ ਚੀਜ਼ਾਂ ਕਈ ਵਾਰੀ ਵੱਧ ਜਾਂਦੀਆਂ ਨੇ, ਤਾਂ ਉੱਥੇ ਉਸ ਮਾਮਲੇ ਦੇ ਵਿੱਚ ਕੁਛ ਨਹੀਂ ਗਾ। ਕੋਲਕਾਤਾ ਆਰਜੀਕਰ ਮੈਡੀਕਲ ਮਾਮਲੇ ਦੇ ਵਿੱਚ ਕੋਈ ਸਫਾਈ ਨਹੀਂ, ਤੇ ਹੋਰ ਜਿਹੜੇ ਦੇਸ਼ ਭਰ ਦੇ ਵਿੱਚ ਜਿੱਥੇ ਕੋਈ ਹਿੰਸਾ ਹੋਈ ਹੈ ਜਾਂ ਕੋਈ ਵਿਵਾਦ ਹੈ, ਉੱਥੇ ਉਹਨਾਂ ਮਾਮਲਿਆਂ ਦੇ ਵਿੱਚ ਕੋਈ ਅਪਰੋਚ ਨਹੀਂ। ਤੁਹਾਡਾ ਲੀਡਰ ਆਫ ਆਪੋਜੀਸ਼ਨ ਅਮਰੀਕਾ ਦੇ ਵਿੱਚ ਬਹਿ ਕੇ ਕਹਿ ਰਿਹਾ ਵੀ ਚੀਨ ਨੇ ਸਾਡਾ ਘੇਰਾ ਥਾਂ ਰੋਕ ਲਈ, ਉਹਦੇ ਬਾਰੇ ਕੋਈ ਸਫਾਈ ਨਹੀਂ।